ਅਗਲੀ ਖਬਰ ਬੈਂਕਾਕ 에ਅਰਪੋਰਟ ਤੋਂ ਆ ਰਹੀ ਆ, ਜਿੱਥੇ ਕਿ ਐਕਸ-ਰੇਜ਼ ਦੇ ਦੌਰਾਨ 109 ਜੀਂਦੇ ਐਨੀਮਲਸ ਬੀਬੀਆਂ ਦਾ ਇਹ ਜੋ ਲੱਗੇਜ ਬੈਗ ਸੀ, ਉਹਦੇ ਵਿੱਚੋਂ ਪਾਏ ਗਏ ਹੈਗੇ ਆ। ਜੀ। ਤੇ ਥਾਈਲੈਂਡ ਦੀ ਡਿਪਾਰਟਮੈਂਟ ਆਫ ਨੈਸ਼ਨਲ ਪਾਰਕ, ਵਾਈਲਡ ਲਾਈਫ ਤੇ ਪਲਾਂਟ ਕੰਜ਼ਰਵੇਸ਼ਨ ਨੇ ਇਹ ਦੱਸਿਆ ਕਿ 2 ਜੋ ਸੂਟਕੇਸ ਸੀਗੇ, ਉਹਨਾਂ ਦੇ ਐਕਸ-ਰੇ ਕੀਤੇ ਗਏ 에ਅਰਪੋਰਟ ਦੇ ਉੱਤੇ, ਤੇ ਜਿਹਦੇ ਵਿੱਚੋਂ ਜੋ ਐਕਸਟਿੰਕਟ ਸਪੀਸੀਜ਼ ਹੈਗੀਆਂ ਆ, ਉਹਨਾਂ 'ਚੋਂ ਬਹੁਤ ਸਾਰੇ ਜਾਨਵਰ ਇਹਨਾਂ ਦੇ ਵਿੱਚੋਂ ਮਿਲੇ। 2 ਅਰਮਾਡਿਲੋਜ਼, 35 ਟਰਟਲਸ, 50 ਲਿਜ਼ਰਡ ਤੇ 20 ਸੱਪ, ਇਹ 2 ਜੋ ਪੀਸਸ ਆਫ ਲੱਗੇ ਸੀ, ਉਹਨਾਂ ਦੇ ਵਿੱਚ ਸੀਗੇ। ਤੇ ਥਾਈ ਅਥਾਰਟੀਜ਼ ਨੇ ਇਹ ਦੱਸਿਆ, ਜਿਹੜੇ ਸੂਟਕੇਸ ਸੀਗੇ, ਇਹ ਦੋਨੋਂ ਹੀ ਦੋਏ ਬੀਬੀਆਂ ਇੰਡੀਆ ਤੋਂ ਬਿਲੋਂਗ ਕਰਦੀਆਂ ਹੈਗੀਆਂ। ਨਿਥਿਆ ਰਾਜਾ 38 ਸਾਲਾਂ ਦੀ ਤੇ ਜ਼ਾਕੀਆ ਸੁਲਤਾਨਾ ਇਬਰਾਹਿਮ 24 ਸਾਲਾਂ ਦੀ। ਜੀ। ਉਹਨਾਂ ਨੇ ਫਲਾਈਟ ਚੜ੍ਹਨੀ ਸੀ, ਉਹਨਾਂ ਦੀ ਫਲਾਈਟ ਚੇਨਈ ਨੂੰ, ਇੰਡੀਅਨ ਸਿਟੀ ਆਫ ਚੇਨਈ ਨੂੰ। ਤੇ ਜਦੋਂ ਇਹਨਾਂ ਦਾ ਸਮਾਨ ਚੈੱਕ ਇਨ ਹੋ ਰਿਹਾ ਸੀ, ਤੇ ਐਕਸ-ਰੇ ਦੇ ਦੌਰਾਨ ਇਹ ਕੁਛ ਲੱਭਿਆ, ਜੀਂਦੇ ਜਾਨਵਰ ਜਿਹੜੇ ਆ ਉਹਦੇ ਵਿੱਚੋਂ ਲੱਭੇ ਹੈਗੇ ਆ। ਦੋਨਾਂ ਬੀਬੀਆਂ ਨੂੰ ਹੁਣ ਚਾਰਜ ਕਰ ਲਿਆ ਗਿਆ ਹੈ ਉੱਥੇ ਦੀ ਸਰਕਾਰ ਵੱਲੋਂ, ਵਾਇਲੇਸ਼ਨ ਆਫ ਵਾਈਲਡ ਲਾਈਫ ਕੰਜ਼ਰਵੇਸ਼ਨ ਤੇ ਪ੍ਰੋਟੈਕਸ਼ਨ ਐਕਟ ਆਫ 2019 ਦੇ ਅੰਡਰ, ਤੇ ਐਨੀਮਲ ਡਿਸੀਜ਼ ਐਕਟ ਆਫ 2015 ਤੇ ਕਸਟਮ ਐਕਟ ਆਫ 2017। ਬਹੁਤ ਸਾਰੇ ਜਿਹੜੇ 에ਅਰਪੋਰਟ ਆ, ਉੱਥੇ ਐਨੀਮਲ ਟ੍ਰੈਫਿਕਿੰਗ ਹੁੰਦੀ ਆ। ਇਹ ਇੱਕ ਬਹੁਤ ਵੱਡਾ ਇਸ਼ੂ ਆ, ਕੱਲਾ ਥਾਈਲੈਂਡ ਜਾਂ ਉਹਨਾਂ ਮੁਲਕਾਂ 'ਚ ਨਹੀਂ, ਸਾਡੇ ਮੁਲਕ USA ਦੇ ਵਿੱਚ ਵੀ ਹੁੰਦਾ, ਤੇ ਬਹੁਤ ਵਾਰ ਲੋਕ ਅਰੈਸਟ ਹੁੰਦੇ ਹੈਗੇ ਆ। ਕੋਈ ਹੋਰ ਮੁਲਕਾਂ ਤੋਂ ਜਾਨਵਰ ਲੈ ਆਉਂਦੇ ਇੱਥੇ, ਇੱਥੇ ਦੇ ਹੋਰ ਮੁਲਕਾਂ ਨੂੰ ਲੈ ਕੇ ਜਾਂਦੇ ਹੈਗੇ ਆ। ਬੈਂਕਾਕ ਦੇ ਵੀ ਬਹੁਤ ਵਾਰ ਲੋਕ ਅਰੈਸਟ ਹੋਏ ਹੈਗੇ ਆ। ਮਾਰਚ 2022 ਦੀ ਇੱਕ ਰਿਪੋਰਟ ਟ੍ਰੈਫਿਕ, ਉਹਦੇ ਮੁਤਾਬਿਕ ਵਾਈਲਡ ਲਾਈਫ ਟ੍ਰੇਡ ਮੋਨੀਟਰ ਏਜੰਸੀ, ਉਹਨਾਂ ਨੇ ਦੱਸਿਆ ਕਿ 70,000 ਨੇਟਿਵ ਤੇ ਐਗਜ਼ੋਟਿਕ ਵਾਈਲਡ ਐਨੀਮਲਸ, ਜਿਨ੍ਹਾਂ ਦੇ ਵਿੱਚ ਕਈਆਂ ਦੇ ਬੋਡੀ ਪਾਰਟਸ ਵੀ ਹੁੰਦੇ ਹੈਗੇ ਆ, ਉਹ ਵੱਖ-ਵੱਖ ਜਗ੍ਹਾ ਤੋਂ 에ਅਰਪੋਰਟਸ ਤੋਂ ਸੀਜ਼ ਕੀਤੇ ਗਏ। 140 ਸੀਜ਼ਰ ਤੇ 18 ਇੰਡੀਅਨ 에ਅਰਪੋਰਟਸ ਤੋਂ 2011 ਤੋਂ ਲੈ ਕੇ 2020 ਤੱਕ ਫੜੇ ਗਏ। ਚੇਨਈ ਇੰਟਰਨੈਸ਼ਨਲ 에ਅਰਪੋਰਟ ਤਾਮਿਲਨਾਡੂ ਦੇ ਵਿੱਚ ਹੈਗਾ, ਜਿੱਥੇ ਸਭ ਤੋਂ ਵੱਧ ਵਾਈਲਡ ਲਾਈਫ ਸੀਜ਼ਰ ਇੰਸੀਡੈਂਟਸ ਹੁੰਦੀਆਂ ਹੈਗੀਆਂ। ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ 에ਅਰਪੋਰਟ ਜੋ ਬੰਬੇ ਦਾ ਹੈਗਾ, ਤੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਜੋ ਦਿੱਲੀ ਦੇ ਵਿੱਚ ਹੈਗਾ। ਜੀ। ਅਗਲੀ ਹਰਜੋਤ ਸਿੰਘ ਜੀ, ਪ੍ਰਵੀਨ ਜੀ ਗੱਲ ਕਰਦੇ ਜੀ। ਜਾਈਏ, ਇਹ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਜੁੜੀ ਹੋਈ ਹਰਜੋਤ ਸਿੰਘ ਜੀ ਖਬਰ ਆ। ਬਾਈਡਨ ਪ੍ਰਸ਼ਾਸਨ ਨੇ ਟੈਕਸਸ ਦੇ ਵਿੱਚ ਇੱਕ ਫੈਡਰਲ ਕੋਰਟ ਰੂਲਿੰਗ ਜਿਹੜੀ ਉਹ ਆਈ ਸੀ, ਉਸ ਦੇ ਨਾਲ ਬਾਈਡਨ ਪ੍ਰਸ਼ਾਸਨ ਨੇ ਇਹ ਕਿਹਾ ਸੀਗਾ ਆਉਂਦਿਆਂ ਹੀ ਵੀ ਅਸੀਂ ਜਿਹੜੇ ਇਲੀਗਲੀ ਇੱਥੇ ਅਮਰੀਕਾ 'ਚ ਰਹਿ ਰਹੇ ਆ, ਉਹਨਾਂ ਨੂੰ ਅਰੈਸਟ ਤੇ ਡੈਪੋਟੇਸ਼ਨ ਉਹਨਾਂ ਲੋਕਾਂ ਦੀ ਕਰਾਂਗੇ ਜਿਹੜੇ ਪਬਲਿਕ ਸੇਫਟੀ ਤੇ ਨੈਸ਼ਨਲ ਸਿਕਿਉਰਿਟੀ ਦੇ ਲਈ ਖਤਰਾ ਆ। ਟਰੰਪ ਕਾਰਜਕਾਲ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਚੀਜ਼ ਨੂੰ ਕਹਿ ਕੇ ਵੀ ਜਿਹੜਾ ਵੀ ਤੁਹਾਨੂੰ ਅਨਡਾਕੂਮੈਂਟਡ ਇੱਥੇ ਲੱਭਦਾ ਆ, ਇਲੀਗਲੀ ਰਹਿ ਰਿਹਾ ਆ, ਉਹਨਾਂ ਸਾਰਿਆਂ ਨੂੰ ਤੁਸੀਂ ਡਿਪੋਰਟ ਜਿਹੜਾ ਉਹ ਕਰ ਸਕਦੇ ਆ। ਸੋ ਟੈਕਸਸ ਨੇ ਉਹੀ ਮੁੜ ਕੇ ਦੁਬਾਰਾ ਚੀਜ਼ ਨੂੰ ਜਿਹੜਾ ਕੋਰਟ ਆ, ਅਦਾਲਤ ਆ, ਉਸਨੇ ਉਹ ਕਿਹਾ ਆ। ਸੋ ਉਸ ਦੇ ਉੱਤੇ ਰਿਐਕਟ ਕਰਦੇ ਹੋਏ ਬਾਈਡਨ ਪ੍ਰਸ਼ਾਸਨ ਉਸ ਹੁਕਮ ਅਦਾਲਤੀ ਹੁਕਮ ਦੀ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਕਿਹਾ ਹੈ, ਕਹਿੰਦੇ ਵੀ ਉੱਦਾਂ ਅਸੀਂ ਅਦਾਲਤ ਦੇ ਇਸ ਫੈਸਲੇ ਦੇ ਨਾਲ ਖੁਸ਼ ਨਹੀਂ ਆ, ਅਸੀਂ ਡਿਸਐਗਰੀ ਕਰਦੇ ਹਾਂ ਤੇ ਇਸ ਨੂੰ ਅਪੀਲ ਕਰਾਂਗੇ, ਪਰ ਕਿਉਂਕਿ ਹੁਣ ਅਦਾਲਤ ਦਾ ਇਹ ਹੁਕਮ ਆ, ਸੋ ਇਸ ਲਈ ਆਪਣੇ ਜਿਹੜੇ ਰਿਸੋਰਸਿਸ ਆ, ਕਿਸੇ ਵੀ ਅਨਡਾਕੂਮੈਂਟਡ ਜਿਹੜਾ ਵੀ ਇਲੀਗਲੀ ਅਮਰੀਕਾ ਦੇ ਵਿੱਚ ਰਹਿ ਰਿਹਾ ਆ, ਉਸ ਨੂੰ ਫੜਨ ਦੇ ਉੱਤੇ ਲਗਾਏ ਜਾਣਗੇ। ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਐਡਵੋਕੇਟ ਤੇ ਐਕਸਪਰਟ ਆ, ਉਹਨਾਂ ਨੇ ਕਿਹਾ ਵੀ ਜਿਹੜਾ ਬਾਈਡਨ ਹੋਣਾ ਨੇ ਆਪਣਾ ਇਹ ਆਰਡਰ ਨੂੰ ਸਸਪੈਂਡ ਕਰਨ ਦਾ ਜਿਹੜਾ ਅਦਾਲਤ ਵੱਲੋਂ ਹੁਕਮ ਆਇਆ ਆ, ਉਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਆ, ਉਹਨਾਂ ਦੇ ਵਿੱਚ ਡਰ ਅਤੇ ਭੈ ਦਾ ਮਾਹੌਲ ਬਣੇਗਾ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕ ਜਿਹੜੇ ਇਲੀਗਲੀ ਅਮਰੀਕਾ ਦੇ ਵਿੱਚ ਰਹਿ ਵੀ ਰਹੇ ਆ, ਉਹ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੋਂ ਜਿਹੜੇ ਉਹ ਡਰਨਗੇ। ਕਹਿੰਦੇ ਉੱਦਾਂ ਉਹ ਹਰ ਤਰੀਕੇ ਦਾ ਕਾਨੂੰਨ ਚਾਹੇ ਮੰਨਦੇ ਆ, ਚਾਹੇ ਉਹ ਟੈਕਸ ਵੀ ਭਰਦੇ, ਉਹ ਸਾਰਾ ਕੁਛ ਕਰਦੇ ਆ, ਪਰ ਉਹਨਾਂ ਨੂੰ ਇੱਕ ਖਤਰਾ ਰਹੇਗਾ ਵੀ ਜੇ ਕਿਸੇ ਅਸੀਂ ਅੜਕੇ ਆ ਗਏ ਤਾਂ ਸਾਨੂੰ ਗ੍ਰਿਫਤਾਰ ਕਰਕੇ ਤੇ ਡਿਪੋਰਟ ਜਿਹੜਾ ਆ ਉਹ ਹੁਣ ਕੀਤਾ ਜਾ ਸਕਦਾ ਆ।